ਮਿੱਤਰੋ ਇਸ ਵੇਲੇ ਮੈਂ ਮੌਜੂਦ ਹਾਂ ਆਪਣੇ ਪਿੱਪਲ ਵਾਲੇ ਡੇਰੇ ਦੇ ਵਿੱਚ ਤੇ ਮੈਂ ਚਲਾਈ ਹੋਈ ਆ ਮੋਟਰ ਤੇ ਲਾਇਆ ਹੋਇਆ ਗੱਚ ਨੂੰ ਪੱਠਿਆਂ ਨੂੰ ਪਾਣੀ। 2-3 ਦਿਨ ਹੋ ਗਏ ਮੌਸਮ ਜਿਹੜਾ ਆ ਉਹ ਨੈਟ ਦੇ ਉੱਤੇ ਦੱਸਦਾ ਵੀ ਮੀਂਹ ਪੈਣਾ ਪਰ 3-4 ਦਿਨ ਹੋ ਗਏ ਬਸ ਉਹ ਆਲੇ ਦੁਆਲੇ ਇੱਧਰ ਉੱਧਰ ਖੜਕਾ ਦੜਕਾ ਕਰਕੇ ਲੰਘ ਜਾਂਦਾ, ਮੀਂਹ ਕੋਈ ਨਹੀਂ ਆਇਆ। ਤੇ ਫਿਰ ਮੈਂ ਸੋਚਿਆ, ਪਹਿਲਾਂ ਤਾਂ ਮੈਂ ਇਹ ਸੋਚਦਾ ਸੀਗਾ ਵੀ ਚਲੋ ਮੀਂਹ ਪੈ ਗਿਆ ਤੇ ਉਹ ਸਰ ਜੂਗਾ, ਚਲੋ 2 ਦਿਨ ਬਾਅਦ ਪਾਣੀ ਲਾ ਦਾਂਗੇ, ਪਰ ਉਹ ਗੱਲ ਬਣੀ ਨਹੀਂ ਹੈਗੀ। ਉਦਾਂ ਮੀਂਹ ਕੋਈ ਨਹੀਂ ਆਇਆ। ਫਿਰ ਮੈਂ ਤੜਕੇ ਤੜਕੇ ਇੱਥੇ ਆਇਆ ਡੇਰੇ ਤੇ, ਪਾਣੀ ਚਲਾਇਆ। ਮੈਂ ਕਿਹਾ ਚਲੋ ਇਹ ਪੱਠੇ ਤਾਂ ਭਰੀਏ। ਤੇ ਕਈ ਦੋਸਤ ਵੀਰ ਜਿਹੜੇ ਆ ਉਹਨਾਂ ਨੇ ਮੈਸੇਜ ਕੀਤੇ WhatsApp ਦੇ ਉੱਤੇ, ਬਹੁਤ ਮਿਹਰਬਾਨੀ, ਸ਼ੁਕਰੀਆ ਮੁਹੱਬਤਾਂ ਲਈ। ਉਹਨਾਂ ਨੇ ਪੁੱਛਿਆ ਵੀ ਵਲਾਗ ਦੇ ਵਿੱਚ ਇੰਨੀ ਦੇਰ ਕਿਉਂ ਹੋ ਜਾਂਦੀ ਹੈ। ਇੱਕ ਤਾਂ ਵੀਰ ਜੀ ਮਸਰੂਫੀਅਤ ਥੋੜੀ ਜਿਹੀ ਵਧੀ ਹੋਈ ਸੀਗੀ, ਦੂਜਾ ਇਹ ਆ ਵੀ ਮੁਹਰਮਾਂ ਦਾ ਮਹੀਨਾ ਜਿਹੜਾ ਨਾ ਇਹ ਚੱਲ ਰਿਹਾ, ਤੇ ਸੋਚਿਆ ਤਾਂ ਇਹ ਸੀਗਾ ਵੀ ਚਲੋ ਆ ਜਿਹੜੇ 10 ਦਿਨ ਆ ਇਹ ਵਲੌਗ ਜਿਹੜਾ ਆ ਸ਼ਾਇਦ ਨਾ ਬਣੇ, ਪਰ ਤੁਹਾਡੀ ਮੁਹੱਬਤ ਆ, ਤੁਹਾਡਾ ਸਾਰੇ ਜਿੰਨਾ ਵੀ ਸਾਡਾ ਟੱਬਰ ਆ, ਇਹ ਇਸ ਵਾਸਤੇ 2-1 ਵਲੌਗ ਜਿਹੜਾ ਆ ਉਹ ਜ਼ਰੂਰ ਬਣਾਵਾਂਗੇ। ਜੋ ਕੀਤਾ ਕਰਾਇਆ ਸਾਂਝ ਤੁਹਾਡੇ ਨਾਲ ਗੱਲਬਾਤ ਉਹਦੀ ਜ਼ਰੂਰ ਕਰਾਂਗੇ। ਵਾਹਵਾ ਦਿਹਾੜੇ ਹੋ ਗਏ ਵੀ ਮੈਂ ਕੋਈ ਆਪਣੇ ਡੇਰੇ ਦੀ ਜਿਹੜੀ ਕੋਈ ਫਸਲ ਦੀ ਤੁਹਾਡੇ ਨਾਲ ਅਪਡੇਟ ਜਿਹੜੀ ਆ ਉਹਦੀ ਸਾਂਝ ਨਹੀਂ ਕੀਤੀ, ਤੇ ਕੋਈ ਨਵੀਂ ਫਸਲ ਹੈਗੀ ਨਹੀਂ ਸੀਗੀ, ਬਸ ਆਹ ਤੇਲੀਆਂ ਇਹ ਜਦੋਂ ਗੱਡੇ ਸੀ, ਜਦੋਂ ਹੀ ਤੁਹਾਨੂੰ ਦਿਖਾਏ ਸੀਗੇ। ਤੇ ਹੁਣ ਤੁਸੀਂ ਇਹ ਵੇਖ ਸਕਦੇ ਹੋ ਵੀ ਅਲਹਮਦੁਲਿਲਾ ਬਹੁਤ ਸੋਹਣਾ ਬੂਟਾ ਮਾਰਿਆ ਹੋਇਆ ਤਿਲਾਂ ਨੇ। ਹੈ ਤਾਂ ਇਹ ਥੋੜੇ ਜਿਹੇ ਛਿੱਦੇ ਸੀਗੇ ਪਰ ਹੁਣ ਰਲ ਮਿਲ ਗਏ, ਕਿਉਂਕਿ ਇਹ ਸ਼ਾਖਾਂ ਵਾਲੀ ਵੈਰਾਈਟੀ ਹੈਗੀ ਆ ਤੇ ਇਹ ਥੋੜੀ ਜਿਹੀ ਛਿੱਦੀ ਹੋਵੇ ਇਹ ਤਾਂ ਹੀ ਜਿਹੜਾ ਨਾ ਇਹ ਸਹੀ ਰਹਿੰਦੀ ਹੈ। ਬਹੁਤ ਸੋਹਣੇ ਹੋ ਰਹੇ ਹੈਗੇ ਆ। ਤੇ ਬਾਕੀ ਕੋਈ ਨਵੀਂ ਫਸਲ ਹਲੇ ਹੋਰ ਤਿਲਾਂ ਤੋਂ ਇਲਾਵਾ ਜਿਹੜੀ ਹੈ ਉਹ ਆਪਾਂ ਹਲੇ ਕੋਈ ਨਹੀਂ ਗੱਡੀ ਹੈਗੀ। ਤੇ ਮਿਰਚਾਂ ਦੇ ਬਾਰੇ ਤੁਹਾਨੂੰ ਸਾਰਾ ਪਹਿਲੇ ਹੀ ਪਤਾ ਹੈਗਾ। ਤੇ ਇਹ ਦੇਖੋ ਤੁਸੀਂ, ਇਹ ਤਿਲ ਆਪਾਂ ਛੱਟੇ ਨਾਲ ਗੱਡੇ ਹੋਏ ਆ, ਤੇ ਉਹ ਦੂਜੇ ਮੈਂ ਤੁਹਾਨੂੰ ਉਹ ਜਿਹੜੇ ਅਗੇਤੇ ਲਾਏ ਸੀਗੇ ਇਹਦੇ ਨਾਲੋਂ ਪਹਿਲਾਂ ਲੱਗੇ ਹੋਏ ਆ 15 ਕੁ ਦਿਨ 20 ਦਿਨ, ਉਹ ਖੇਲਾਂ ਤੇ ਲਾਏ ਹੋਏ ਆ, ਉਹ ਵੀ ਤੁਹਾਨੂੰ ਦਿਖਾਣਾ। ਆਹ ਤਿਲ ਹੈਗੇ ਆ ਖੇਲਾਂ ਤੇ ਲੱਗੇ ਹੋਏ, ਇਹਨਾਂ ਨੇ ਹੁਣ ਜਿਹੜੀ ਆ ਤੁਸੀਂ ਦੇਖ ਲਓ ਵੀ ਕੈਪਸੂਲ ਜਿਹੜੇ ਆ ਉਹ ਚੱਕਣੇ ਸ਼ੁਰੂ ਕਰ ਦਿੱਤੇ ਹੋਏ ਆ। ਇਹ ਮੇਰੇ ਨਹੀਂ ਹੈਗੇ, ਇਹ ਮੇਰੇ ਤਾਏ ਦੇ ਮੁੰਡੇ ਦੇ, ਇਹ ਰਾਣਾ ਬਾਹਦ ਦੇ ਆ। ਇਹ ਉਂਝ ਤੁਹਾਨੂੰ ਦਿਖਾਏ ਆ ਵੀ ਆਹ ਖੇਲਾਂ ਤੇ ਲੱਗੇ ਹੋਏ ਤੇਲਾਂ ਸੋਹਣੇ ਖਲੋਤੇ ਆ ਮਾਸ਼ਾਅੱਲਾ। ਹਾਂਜੀ, ਤੇ ਹੁਣ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਮਣੇ ਸਾਹਮਣੇ। ਅੱਜ ਦੀ ਇੱਕ ਵੱਡੀ ਗੱਲ ਆ ਜਿਹੜੀ ਉਹ ਇਹ ਹੈਗੀ ਆ ਵੀ ਅੱਜ ਅੰਜਮ ਸਰੋਇਆ ਸਾਹਿਬ ਨੇ ਕੀਤੀ ਹੋਈ ਹੈ ਜੀ ਦਾਵਤ। ਜਿੱਦਾਂ ਕਿ ਉਹ ਤੁਸੀਂ ਅੰਜਮ ਸਰੋਇਆ ਸਾਹਿਬ ਦੇ ਵਲਾਗ ਦੇ ਵਿੱਚ ਇਹ ਗੱਲ ਜ਼ਰੂਰ ਦੇਖੀ ਹੋਣੀ ਆ ਵੀ ਸਾਡੀ ਉਹ ਇੱਕ ਛੋਟੀ ਜੀ ਸ਼ੁਗਲ ਦੇ ਵਿੱਚ ਇੱਕ ਨਿੱਕੀ ਜੀ ਬਹਿਸ ਸੀਗੀ ਵੀ ਉਹਨਾਂ ਨੇ ਉਹ ਮੁਰਗਾ ਪਕਾਇਆ ਸੀਗਾ, ਦੇਸੀ ਮੁਰਗਾ, ਚਾਚਾ ਬੂਟੇ ਦੇ ਡੇਰੇ ਦੇ ਵਿੱਚ। ਤੇ ਉਦੋਂ ਉਹਨਾਂ ਨੇ ਮੈਨੂੰ ਨਹੀਂ ਸੱਦਿਆ ਸੀਗਾ, ਤੇ ਫਿਰ ਉਹ ਅਸੀਂ ਤੁਹਾਡੀ ਅਦਾਲਤ ਦੇ ਵਿੱਚ ਉਹ ਗੱਲਬਾਤ ਰੱਖੀ ਸੀ ਤੇ ਤੁਸੀਂ ਮੇਰਾ ਬੜਾ ਸਾਥ ਦਿੱਤਾ। ਉਸ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਨੂੰ ਸਲੂਟ ਪੇਸ਼ ਕਰਦਾ ਵੀ ਤੁਸੀਂ ਸੱਚੀ ਤੇ ਖਰੀ ਗੱਲ ਕੀਤੀ ਆ। ਤੇ ਅੱਜ ਉਸੇ ਸਿਲਸਿਲੇ ਦੇ ਵਿੱਚ ਅੰਜਮ ਸਰੋਇਆ ਸਾਹਿਬ ਨੇ ਕਿਹਾ ਸੀਗਾ ਵੀ ਅੱਜ ਉੱਥੇ ਆਪਾਂ ਖਾਣ ਪਕਾਣ ਕਰਾਂਗੇ। ਤੇ ਹੁਣ ਵੇਲਾ ਹੋ ਗਿਆ, ਪਾਣੀ ਮੈਂ ਮੱਕੀ ਨੂੰ ਲਾ ਲਿਆ ਤੁਹਾਡੇ ਸਾਹਮਣੇ, ਕਈ ਹਲੇ ਮੇਰੀ ਉਹ ਉੱਤੇ ਹੀ ਪਈ ਆ, ਪਾਣੀ ਲੱਗ ਗਿਆ ਹੋਇਆ ਆ। ਮਿਰਚਾਂ ਜਿਹੜੀਆਂ ਆਪਾਂ ਉਹ ਲਾਲ ਹੋਣ ਵਾਸਤੇ ਛੱਡੀਆਂ ਹੋਈਆਂ ਆ, ਤੇ ਲਾਲ ਹੋ ਜਾਣਗੀਆਂ ਤੇ ਫਿਰ ਉਹਦੀ ਆਪਾਂ ਚਣਾਈ ਕਰਾਵਾਂਗੇ। ਤੇ ਉਸ ਤੋਂ ਬਾਅਦ ਜਿਹੜਾ ਆ ਫਿਰ ਆਪਾਂ ਇੱਥੇ ਮੱਕੀ ਦਾ ਜਿਹੜਾ ਸਿਲਸਿਲਾ ਉਹ ਆਪਾਂ ਸ਼ੁਰੂ ਕਰਾਂਗੇ। ਤੇ ਚਲੋ ਫਿਰ ਹੁਣ ਚੱਲਦੇ ਆਂ ਅੰਜਮ ਸਰੋਇਆ ਸਾਹਿਬ ਦੇ ਡੇਰੇ, ਤੇ ਜਾਵਾਂਗੇ ਆਪਾਂ ਕੱਚੀ ਸੜਕੇ। ਵੀ ਅੱਜ ਮੈਂ ਤੁਹਾਨੂੰ ਇਹ ਦਿਖਾਊਂਗਾ ਵੀ ਮੇਰੇ ਡੇਰੇ ਤੋਂ ਜੇ ਕੱਚੀ ਸੜਕ ਦੇ ਰਾਹ ਤੇ ਅੰਜਮ ਸਰੋਇਆ ਦੇ ਡੇਰੇ ਨੂੰ ਜਾਣਾ ਹੋਵੇ ਤੇ ਕਿੱਦਾਂ ਜਾਈਦਾ ਆ। ਤੇ ਮੋਬਾਈਲ ਲਾਵਾਂਗੇ ਆਪਾਂ ਮੋਟਰਸਾਈਕਲ ਦੇ ਉੱਤੇ ਤੇ ਇੰਜੋਏ ਕਰਾਂਗੇ ਆਪ ਵੀ, ਤੇ ਤੁਹਾਨੂੰ ਵੀ ਕਰਾਵਾਂਗੇ। ਜੁੜੇ ਰਹੋ ਸਾਡੇ ਨਾਲ, ਅੱਜ ਜੋ ਕੁਝ ਕੀਤਾ ਕਰਾਇਆ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ, ਤੁਹਾਡੇ ਅੱਗੇ ਰੱਖਾਂਗੇ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਕਹਿਣਾ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਚਲੋ ਆਓ ਚਲੀਏ। ਆਪਾਂ ਅੱਗੇ ਇੱਥੋਂ ਮੁੜੀ ਦਾ ਸੱਜੇ ਪਾਸੇ
ਪਰ ਅੱਜ ਆਪਾਂ ਮੁੜਾਂਗੇ ਖੱਬੇ ਪਾਸੇ, ਕਿਉਂਕਿ ਜੇ ਜਾਈਏ ਆਪਾਂ ਸੱਜੇ ਪਾਸੇ ਨੂੰ ਤੇ ਫਿਰ ਉਹ ਪੱਕੀ ਪੱਕੀ ਹੋ ਜਾਣਾ ਹੈ। ਆਪਾਂ ਜਾਣਾ ਅੱਜ ਕੱਚੀ ਕੱਚੀ ਸੜਕੇ ਤੇ ਹੁਣ ਆਪਾਂ ਇੱਥੋਂ ਮੁੜਨਾ ਆ ਸੱਜਾ। ਆ ਨੁੱਕਰ ਦੇ ਉੱਤੇ ਵੀ ਮੋਟਰ ਲੱਗੀ ਹੋਈ ਹੈ ਇੱਥੇ। ਸਫ਼ਰ ਇੱਧਰ ਨੂੰ ਜੇ ਗੱਲ ਕਰੀਏ ਵੀ ਕਿੰਨਾ ਬਣੂਗਾ, ਤੇ ਇਹ ਬਣਨਾ ਆ 1.5 ਕਿਲੋਮੀਟਰ। ਫਿਰ ਕੱਚਾ ਰਾਹ ਆ, ਆਪਾਂ ਆਰਾਮ ਨਾਲ ਜਾਣਾ ਤੇ ਫਿਰ ਜਿਹੜਾ ਆਪਾਂ ਨੂੰ ਥੋੜਾ ਜਿਹਾ ਇੰਜ ਲੱਗੂਗਾ ਵੀ ਜਿਵੇਂ ਸਫ਼ਰ 3 ਕਿਲੋਮੀਟਰ ਦਾ। ਜੇ ਉਧਰ ਨੂੰ ਪੱਕੀ ਸੜਕ ਜਾਈਏ ਤਾਂ ਫਿਰ ਬੜਾ ਸੋਹਣਾ ਨਰਮਾ ਜੀ ਇੱਧਰ ਆ ਮੇਰੇ ਸੱਜੇ ਹੱਥ ਖਲੋਤਾ, ਤੁਸੀਂ ਦੇਖੋ ਕੱਦ ਵੀ ਸੋਹਣਾ, ਟਿੰਡਾ ਬੜਾ ਮਾਸ਼ਾਅੱਲਾ ਚੁੱਕਿਆ ਹੋਇਆ। ਅੰਜਮ ਸਰੋਇਆ ਸਾਹਿਬ ਦਾ ਫੋਨ ਆਇਆ ਜੀ, ਉਹ ਕਹਿੰਦੇ ਤੂੰ ਆਇਆ ਨਹੀਂ ਹੈਗਾ, ਦੇਰ ਹੋ ਗਈ। ਮੈਂ ਕਿਹਾ ਵੀ ਦੁਪਹਿਰ ਨੂੰ ਹੀ ਖਾਣਾ ਸੀਗਾ, ਹੁਣ ਤੜਕੇ ਤੜਕੇ ਤਾਂ ਨਹੀਂ ਖਾਇਆ ਜਾਂਦਾ ਹੈਗਾ। ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਉੱਥੇ ਪਹੁੰਚ ਗਏ ਹੋਣੇ ਆ। ਆਪਣੇ ਆ ਤੇਲ ਲੱਗੇ ਹੋਏ ਖੱਬੇ ਪਾਸੇ। ਤਿਲਾਂ ਦੀ ਇਸ ਵਾਰੀ ਜੇ ਵਾਈ ਦੀ ਗੱਲ ਕਰੀਏ ਤਾਂ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਜਿੰਨਾ ਕਿ ਪਹਿਲਾਂ ਗਾਡੀ ਹੁੰਦੀ ਸੀ। ਇਸ ਵਾਰੀ ਇਹ ਘੱਟ ਗਾਡੀ ਆ ਤਿਲਾਂ ਦੀ। ਲਗਭਗ ਆਪਾਂ ਅੱਧਾ ਰਾਹ ਜਿਹੜਾ ਆ ਉਹ ਆਪਾਂ ਕਰ ਲਿਆ ਹੋਇਆ ਆ। ਬਹਰਹਾਲ ਜਿਹੜੇ ਦੋਸਤਾਂ ਨੇ ਮੈਨੂੰ ਆਹ ਮੋਟਰਸਾਈਕਲ ਦੇ ਉੱਤੇ ਕੈਮਰਾ ਲਾ ਕੇ ਬਲੌਗ ਬਣਾਉਣ ਦਾ ਮਸ਼ਵਰਾ ਦਿੱਤਾ ਸੀ, ਵੀ ਉਹਨਾਂ ਦਾ ਵੀ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ। ਵੀ ਮੈਨੂੰ ਸੌਖਾ ਬੜਾ ਹੋ ਗਿਆ ਹੁਣ ਉਹ, ਕਿਉਂਕਿ ਮੇਰਾ ਜੀ ਕਰਦਾ ਆ ਵੀ ਮੈਂ ਇਦਾਂ ਟੁਰਦੇ ਫਿਰਦੇ ਜਿਹੜਾ ਨਾ ਬਲੌਗ ਬਣਾਵਾਂ। ਤੇ ਇਹ ਆਪਾਂ ਹੁਣ ਹੌਲੀ ਹੌਲੀ ਆ, ਨਵਾਂ ਆ, ਥੋੜਾ ਜਿਹਾ ਬੋਲਣੇ ਦੇ ਵਿੱਚ ਮੈਨੂੰ ਮਹਿਸੂਸ ਤਾਂ ਹੁੰਦਾ ਆ ਵੀ ਜਿੱਦਾਂ ਔਖਾ ਜਿਹਾ ਕੰਮ ਹੋਵੇ, ਪਰ ਹੌਲੀ ਹੌਲੀ। ਪਰ ਆਹ ਨਜ਼ਾਰੇ ਵੀ ਬੰਦੇ ਆ ਜੋ ਤੁਸੀਂ ਦੇਖੋ ਵੀ ਪੱਠੇ ਲੈ ਕੇ ਪਸ਼ੂਆਂ ਵਾਸਤੇ ਘਰੇ ਨੂੰ ਜਾ ਰਹੇ। ਇਹ ਤਾਂ ਸ਼ੇਰ ਨਹੀਂ ਬਣ ਗਿਆ ਵੀ ਦੇਖੋ ਕਿਆ ਨਜ਼ਾਰੇ ਤੇ ਲੋਕੀ ਆਪਣੇ ਪਸ਼ੂਆਂ ਵਾਸਤੇ ਪੱਠੇ ਲੈ ਕੇ ਘਰਾਂ ਨੂੰ ਜਾ ਰਹੇ। ਕਿਆ ਬਾਤ ਹੈ। ਇਧਰੋਂ ਵੀ ਥੋੜਾ ਜਿਹਾ ਆਪਾਂ ਨੂੰ ਪੱਕੀ ਤੇ ਚੜਨਾ ਤਾਂ ਪੈਣਾ, ਪਰ ਉਹ ਥੋੜਾ ਜਿਹਾ ਰਾਹ ਹੋਣਾ ਪੱਕੀ ਦਾ ਜਿਹੜਾ ਹੈ, ਬਾਕੀ ਆਹ ਕੱਚਾ ਰਾਹ ਹੀ ਹੈ। ਲਓ ਜੀ, ਆ ਹੈਗਾ ਟਨਵਾਣੀ ਰੋਡ ਤੇ ਆਪਾਂ ਚੜ ਕੇ ਤੇ ਮੁੜ ਗਏ ਆਪਾਂ ਸੱਜੇ। ਹਾਂ ਇਹ ਨਾ ਇਹਦੇ ਉੱਤੇ ਕੈਮਰਾ ਥੋੜਾ ਥੋੜਾ ਨਾ ਹਿਲਦਾ ਆ, ਤੁਸੀਂ ਦੇਖਿਆ ਹੋਣਾ। ਕੋਈ ਗੱਲ ਨਹੀਂ, ਹੌਲੀ ਹੌਲੀ ਸਾਰਾ ਕੰਮ ਜਿਹੜਾ ਆ ਉਹ ਸਿੱਧਾ ਹੋ ਜਾਊਗਾ।
ਲਓ ਜੀ ਆਪਾਂ ਆਪੜ ਗਏ ਆ ਅੰਜਮ ਸਰੋਇਆ ਸਾਹਿਬ ਦੇ ਡੇਰੇ। ਇੱਥੋਂ ਮੁੜਾਂਗੇ ਆਪਾਂ ਖੱਬੇ ਨੂੰ। ਫੋਨ ਉਹਨਾਂ ਦਾ ਆ ਰਿਹਾ, ਮੈਨੂੰ ਲੱਗਦਾ ਰਾਣਾ ਸਾਹਿਬ ਵੀ ਉਹ ਜਾ ਰਹੇ ਆ। आ जा रहे जी राणा साहब, रम के हैं। और सूगी सूगी मैं क्या जी, माशाल्लाह माशाल्लाह। चलो अल्लाह पाक ने घर दा दुध करता है। अस्सलाम वालेकुम जी राणा साहब, की हाल चाल है जनाब। बहुत सारे दोस्त कहते हैं भी जेड़ा ना चाचे बूटे नु भी बिस्मिल्लाह बिस्मिल्लाह जी आया भी चाचे बूटे नु भी ब्लॉग दे विच लिया करो। आ लो जी सगमा चाचा बूटा भी आ गया, टाइम नहीं हुंदा इन्हां कोल। और जनाब हां जी शुक्र अल्लाह। आ साडे मैक फड़ के 2 मिनट हैं। हां जी हाँ जी सुनाओ जी। अल्हम्दुलिल्लाह शुक्र है, ठीक ठाक है मौजा। मैं अपने ब्लॉग ਦੇ ਵਿੱਚ ਦੱਸਿਆ ਵੀ ਇੱਥੇ ਅਸੀਂ ਕਿਵੇਂ ਇਕੱਠੇ ਹੋਏ ਆ। ਅੱਛਾ ਤੁਸੀਂ ਵੀ ਥੋੜੀ ਜਿਹੀ ਤਫਸੀਲ ਜਿਹੜੀ ਆ ਉਹ ਗੋਸ਼ਗੁਜ਼ਾਰ ਕਰਾ ਦਿਓ। ਅਸੀਂ ਜੀ ਅੱਜ ਬਣਾਵਾਂਗੇ ਨਿੰਬੂ ਦਾ ਅਚਾਰ। ਅੱਛਾ ਹਾਂਜੀ ਇਹ ਧੋਖਾ ਹੋ ਰਿਹਾ ਸਾਡੇ ਨਾਲ। ਨਹੀਂ ਹੈ ਨਹੀਂ ਤੁਹਾਨੂੰ ਹੋਰ ਕੀ ਕਿਹਾ ਸੀ? ਚੰਗੇ ਰਹਿ ਗਏ ਵੀ ਤੁਸੀਂ ਤਾਂ ਸਾਨੂੰ, ਮੈਂ ਤਾਂ ਦੱਸ ਕੇ ਆ ਵੀ ਸਾਡੀ ਤੁਸੀਂ ਉਹ ਦਾਵਤ ਆ ਤੇ ਉਹ ਨਹੀਂ ਉਹ ਦਾਵਤ ਹਜੇ ਨਹੀਂ, ਤੁਹਾਨੂੰ ਮੈਂ ਕਿਹਾ ਸੀ ਮੀਂਹ ਆਵੇ ਹਾਂ ਤਾਂ ਉਹ ਮੈਂ ਕਰੂੰਗਾ। ਹਾਂ ਮੀਂਹ ਤੋਂ ਬਾਅਦ ਮੀਂਹ ਪੈ ਕੇ ਹਟੇ ਤੂੰ ਇੱਥੇ ਆ ਜੀ। ਦੇਸੀ ਕੁੱਕੜ ਦਾ ਮੂੰਹ ਹੁਣੇ ਤਾਂ ਬਣਾ ਲਿਆ। ਹਾਂ ਇਹਨੇ ਮੈਨੂੰ ਕਿਹਾ ਜੀ ਲਓ ਜੀ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਮੌਜੂਦ ਆ। ਨਹੀਂ ਨਹੀਂ ਮੈਂ ਤੈਨੂੰ ਇਹ ਇਹਨੇ ਕਿਹਾ 7 ਰੰਗੇ ਖਾਣੇ, ਕੱਲ ਨੂੰ ਤੁਹਾਡੀ ਦਾਵਤ ਆ। ਮੈਂ ਕਿਹਾ 7 ਰੰਗੇ ਮਸਾਲੇ ਪਾ ਕੇ ਚਾਰ ਪਾਣਾ। ਮੈਂ ਇਹ ਗੱਲ ਕਰੀ ਸੀ ਮਿਰਚਾਂ ਦਾ ਤੇ ਨਿੰਬੂਆਂ ਦਾ। ਤੇ ਉਹ ਫਿਰ ਮੀਂਹ ਪੈ ਕੇ ਹਟੇ ਨਾ, ਮੈਂ ਇਹ ਗੱਲ ਕਰੀ ਸੀ ਵੀ ਜਿੱਦਣ ਮੀਂਹ ਪਿਆ, ਮੀਂਹ ਪੈ ਕੇ ਹਟੇ ਤੂੰ ਗਿੱਲੇ ਗਿੱਲੇ ਚ ਆ ਜੀ। ਅੱਛਾ ਅਸੀਂ ਦੇਸੀ ਮੁਰਗਾ ਖਿਲਾਵਾਂਗੇ ਤੈਨੂੰ। ਹਾਂ ਹਾਂ ਬਾਕੀ ਸਾਡੇ ਬਾਬਾ ਜੀ ਕਰਨਗੇ ਬੂਟਾ ਜੀ। ਚਾਚਾ ਬੂਟਾ ਇਹ ਤਾਂ ਮੇਰੇ ਨਾਲ ਧੋਖਾ ਹੋਇਆ ਫਿਰ। ਨਹੀਂ ਧੋਖਾ ਤਾਂ ਵਾਕਈ ਤੇਰੇ ਨਾਲ ਹੋਇਆ। ਫਿਰ ਜੇ ਇਹ ਗੱਲ ਇਹਨੇ ਕੀਤੀ ਆ ਨਾ, ਇਹ ਤਾਂ ਹੁਣ ਦੇਖ ਲਓ ਨਹੀਂ ਉਹ ਨਹੀਂ, ਉਹ ਅਸਲ 'ਚ ਨਾ ਧੋਖਾ ਹੋਣ ਨਹੀਂ ਦਿੰਦੇ। ਤੈਨੂੰ ਅੱਜ ਲੰਗਰ ਖਵਾਵਾਂਗੇ। ਅੱਛਾ ਪਰ ਤੂੰ ਉਹ ਨਹੀਂ ਖਵਾਣਾ। ਮਤਲਬ ਕਿ ਤੂੰ ਫਿਰ ਉਹ ਸਮਝ ਕੇ ਕਿਧਰੇ ਕਿਵੇਂ ਵੀ ਚਲੋ ਜੀ ਮੈਨੂੰ ਮਗਰੋਂ ਲਾ ਰਹੇ ਆ ਜਾਂ ਮੈਨੂੰ ਟਾਲ ਦਿੱਤਾ, ਉਹ ਗੱਲ ਹੈ ਨਹੀਂ। ਤੇ ਉਂਝ ਲੰਗਰ ਤੈਨੂੰ ਅੱਜ ਅਸੀਂ ਖਵਾਵਾਂਗੇ, ਪਰ ਉਹ ਲੰਗਰ ਨਹੀਂ ਤੈਨੂੰ ਖਵਾਣਾ। ਉਹ ਤੇਰਾ ਫਿਰ ਵੀ ਸਾਡੇ ਹਲਦਾਰ ਹੀ ਆ। ਅੱਛਾ ਉਹ ਅਲੱਗਾ ਹੈ। ਹਾਂ ਤੇ ਵੈਸੇ ਤੇਰੀ ਅੱਜ ਭਾਈ ਅਸੀਂ ਜੀ ਭਗਤ ਕਰਾਂਗੇ, ਆਇਓ ਭਗਤ ਤੇਰੀ ਕਰਾਂਗੇ। ਤੂੰ ਹੁਣ ਆ ਜੂ ਗਿਆ ਸਾਡੇ ਕੋਲ, ਹੁਣ ਐਵੇਂ ਕਿਹਾ ਤੈਨੂੰ ਜਾਣ ਦੇਣਾ। ਇਹ ਤਾਂ ਮੇਰੇ ਨਾਲ ਨਾ ਹਾਂ ਪ੍ਰੈਂਕ ਹੀ ਹੋ ਗਿਆ ਮੇਰੇ ਹਿਸਾਬ ਦੇ ਵਿੱਚ। ਵੀ ਮੈਂ ਤਾਂ ਮੂੰਹ ਬਣਾ ਕੇ ਰਾਣਾ ਸਾਹਿਬ ਆਇਆ ਵੀ ਉਹ ਕੁੱਕੜ ਤੇ ਦੱਸ ਕੇ ਆਇਆ ਵਿੱਚ ਵੀ ਉਹ ਦਾਵਤ ਆ ਤੇ ਇੰਜ ਤੇ ਇੰਜ। ਚਲੋ ਅੱਲਾ ਵਾਰਿਸ ਆ, ਫਿਰ ਹੁੰਦਾ ਰਹਿੰਦਾ। ਮੈਂ ਭੁੱਲ ਗਿਆ ਹੋਣਾ। ਸਾਡੇ ਮੁੰਡੇ ਨਹੀਂ ਬੰਦੇ ਭੁੱਲ ਵੀ ਜਾਂਦੇ ਆ, ਲੇਕਿਨ ਫਿਰ ਵੀ ਯਾਰ ਤੂੰ ਮੂੰਹ ਬਣਾਈ ਰੱਖ ਉਦਾਂ ਦਾ ਹੀ। ਆ ਮੂੰਹ ਮਾੜਾ ਨਾ ਕਰੀ, ਮੂੰਹ ਉਦਾਂ ਦਾ ਬਣਾਈ ਰੱਖ। ਤੂੰ ਤੈਨੂੰ ਕਿਹਾ ਜੀ ਹੋਇਆ ਵੀ ਅੱਲਾ ਦੀ ਹੁਕਮ ਹੈ ਤੇਰੇ ਨਾਲ ਮੀਆਂ ਕਰਾਂਗੇ ਆਸਰਾ। ਸਾਡੇ ਮੁੰਡੇ ਨੂੰ ਕੈਮਰੇ 'ਚ ਲੈਣਾ ਜੀ। ਆ ਕਾਕੇ ਨੂੰ ਅੱਛਾ ਲੈ ਲੈਣਾ ਜੀ, ਲਿਆਓ ਤੁਸੀਂ। ਨਾ ਰਾਣਾ ਸਾਹਿਬ ਦੇਖੋ ਜੀ, ਆਪਾਂ ਤਾਂ ਗਲਤ ਗੱਲ ਕਰਨੀ ਕੋਈ ਨਹੀਂ। ਇਹਨੇ ਮੈਨੂੰ ਕਿਹਾ ਜੀ ਕੱਲ ਨੂੰ ਦਾਵਤ ਆ ਤੁਹਾਡੀ। ਦੇਖੋ ਜੀ ਮੇਰੀ ਗੱਲ ਸੁਣੋ। ਇੱਕ ਕਹਿੰਦੇ ਨੇ ਅੱਲਾਹ ਤਾਲਾ ਸਬਰ ਕਰਨ ਵਾਲਿਆਂ ਦੇ ਨਾਲ ਆ, ਤੇ ਜੇ ਤੂੰ ਸਬਰ ਕਰਨ ਵਾਲਾ ਤੇ ਅੱਲਾਹ ਤੇਰੇ ਨਾਲ ਆ। ਹਾਂ ਹੈ ਅੱਜ ਕੱਲਾ ਕੁੱਕੜ ਨਹੀਂ, ਤੈਨੂੰ ਹੋਰ ਵੀ ਬਹੁਤ ਕੁਝ ਲੱਭੂਗਾ। ਤੈਨੂੰ ਕਿਹਾ ਜਾ ਤੂੰ ਮੂੰਹ ਬਣਾਈ ਰੱਖ। ਰੋਟੀ ਅੱਲਾ ਤੂੰ ਨਾ, ਨਹੀਂ ਰੋਟੀ ਦੀ ਨਹੀਂ ਗੱਲ। ਨਹੀਂ ਬਈ ਦੇਖ ਦਾਵਤ ਕੀ ਹੁੰਦੀ ਆ। ਹਾਂ ਯਾਨੀ ਕਿ ਉਹ ਦਾਵਤ ਨਹੀਂ ਹੈ। ਰੋਟੀ ਨਹੀਂ ਵੀ ਹੋਰ ਪੱਠੇ ਖਾਣੇ।
ਦੇਖ ਦੇਖ ਮੇਰੀ ਗੱਲ ਸੁਣ, ਤੈਨੂੰ ਬੱਕਰੀ ਦਾ ਵਾਅਦਾ ਹੋਵੇ ਤੇ ਬੰਦਾ ਕਹੇ ਮਾਝੀ ਖੋਲ ਕੇ ਲੈ ਜਾ, ਹਾਂ ਚਲੋ ਜੇ ਤੂੰ ਫਿਰ ਵੀ ਬੱਕਰੀ ਫਿਰ ਵੀ ਤੇਰੀ ਖੜੀ ਆ, ਫੇਰ ਵੀ ਖੜੀ ਆ ਬੱਕਰੀ ਫੇਰ ਵੀ ਖੜੀ। ਉਹ ਜਿਹੜੀ ਤੈਨੂੰ ਮੱਝ ਮਿਲ ਰਹੀ ਉਹ ਤਾਂ ਰੂੰਗੇ 'ਚ ਮਿਲ ਰਹੀ ਆ। ਠੀਕ ਹੋ ਗਿਆ, ਬੱਕਰੀ ਤੇਰੀ ਕਾਇਮ ਆ। ਚਲੋ ਜੀ ਇਹ ਨਾ ਠੀਕ ਹੋ ਗਿਆ। ਘਬਰਾ ਵੀ ਤੇਰੀ ਬੱਕਰੀ ਮਾਰੀ ਗਈ, ਅੱਜ ਚਲੋ। ਤੈਨੂੰ ਮਾਝੀ ਖੜੀ ਦੇ ਬਣਾ ਦੇਣੀ ਕੇ ਆਇਆ ਨਾ, ਹਾਂ, ਤੂੰ ਮੂੰਹ ਬਣਾ ਲਾ, ਹਾਂ ਹਾਂ ਮੂੰਹ ਬਣਾ ਲਾ ਹਾਂ ਤੇ ਤੈਨੂੰ ਭਾਈ ਰਜਾਵਾਂਗੇ, ਆ। ਉਹ ਦਾਵਤ ਤੇਰੀ ਫੇਰ ਉਵੇਂ ਹੀ ਖੜੀ ਆ। ਚਲੋ ਸਹੀ ਹੋ ਗਿਆ। ਹਾਂ। ਚਲੋ ਜੀ ਬਾਹਰ ਇਹ ਦੇਖੋ ਨਾ, ਇਹ ਤਾਂ ਕਹਿੰਦੇ ਨਹੀਂ ਹੁੰਦੇ ਵੀ ਇਹ ਲਾਟਰੀ ਦਾ ਇੱਕ ਟਿਕਟ ਤੇ 2 ਵਾਰੀ ਇਨਾਮ ਤੇਰਾ ਨਿਕਲਿਆ। ਹਾਂ ਚਲੋ ਇਹਦੇ- ਠੀਕ ਹੈ। ਤੇ ਆ ਦੇਖ ਮੁੰਜੀ ਦੀ ਪਨੀਰੀ ਅੰਜਮ ਦੀ ਬਹੁਤ ਅੱਛੀ ਕੜੀ ਆ। ਹੈਂ। ਹਾਂ ਨਹੀਂ ਮਾਸ਼ਾਅੱਲਾ ਅਸੀਂ ਇੱਕ ਦੋ ਆ ਫੜੀ ਸਪੀਕਰ ਇਹ ਜੀ ਖਾਲਦ ਸਾਹਿਬ, ਅਸੀਂ ਇੱਕ ਦੋ ਤਜਰਬੇ ਕੀਤੇ ਆ। ਉਹ ਰਾਣਾ ਸਾਹਿਬ ਨੇ ਬੜੀ ਮੇਰੀ ਹੌਸਲਾ ਅਫਜ਼ਾਈ ਥਾਪੜਾ ਦਿੱਤਾ, ਕਹਿੰਦੇ ਸ਼ਾਬਾਸ਼ ਤੈਨੂੰ। ਅੱਛਾ ਮੂੰਗਫਲੀ ਲਾਈ ਆ, ਹਾਂ ਸ਼ਕਰਗੰਦੀ ਲਾਈ ਆ ਤੇ ਝੋਨਾ ਲਾਇਆ। ਕੀ ਬਾਤ, ਹਾਂਜੀ, ਉਹ ਤੁਹਾਨੂੰ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਬਰੀਕੀ ਚ। ਠੀਕ ਹੋ ਗਿਆ। ਅੱਜ ਨਾ ਚਲੋ। ਦੱਸਿਆ, ਸਵੇਰੇ ਦੱਸ ਦਾਂਗੇ। ਆਹ ਚਲੋ ਕੋਈ ਨਹੀਂ, ਆਹ ਤਾਂ ਪਨੀਰੀ ਆ ਜੀ। ਹਾਂ ਕੀ ਇਹ ਜੀ ਆਪਣਾ ਹੈ ਸੁਪਰ ਕਰਨਲ ਠੀਕ ਹੋ ਗਿਆ, ਖੁਸ਼ਬੂ ਵਾਲੇ। ਸਹੀ ਹੋ ਗਿਆ। ਰਾਣਾ ਸਾਹਿਬ, ਤੁਹਾਨੂੰ ਇਹ ਜਿਹੜਾ ਮੈਂ ਕੀਤਾ ਕੰਮ ਹੈ, ਤੁਹਾਨੂੰ ਕਿਵੇਂ ਲੱਗਿਆ ਜੀ? ਮੈਂ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਹਾਮੀ ਆ ਕਿ ਸਾਰੀਆਂ ਛਾਵਾਂ ਬੰਦੇ ਨੂੰ ਨਾ, ਜ਼ਿੰਮੇਦਾਰ ਨੂੰ ਲਾਣੀਆਂ ਚਾਹੀਦੀਆਂ। ਹੁਣ ਦੇਖ ਤੇ ਸ਼ਕਰਗੰਦੀ ਹੋ ਜਾਏਗੀ, ਸ਼ਕਰਗੰਦੀ ਭੁੰਨ ਕੇ ਖਾਂਦੇ ਰਹਾਂਗੇ, ਤੇ ਬਾਅਦ ਚ ਮੂੰਗਫਲੀ ਹੋ ਜਾਏਗੀ, ਮੂੰਗਫਲੀ ਭੁੰਨ ਕੇ ਖਾਂਦੇ ਰਹਾਂਗੇ। ਨਾਲੇ ਬੂਟੇ ਦੀ ਵੀ ਤਾਂ ਅੰਗੇਜਮੈਂਟ ਕੋਈ ਹੋਣੀ ਚਾਹੀਦੀ ਆ। ਰਿਟਾਇਰ ਬੰਦਾ ਵਾ ਹੈ, ਤੇ ਉਹਦੀ ਤਾਂ ਮਸਰੂਫੀਅਤ ਹੁਣ ਛੱਲੀਆਂ ਭੁੰਨਣ ਤੋਂ ਬਾਅਦ ਜਿਹੜਾ ਵਾ ਨਾ, ਕੋਈ ਨਹੀਂ ਇਸ ਤਰ੍ਹਾਂ ਦਾ ਇੱਕ ਮੇਰੇ ਵੀ ਪਿਆ ਸੀ ਰਿਸ਼ਤੇਦਾਰ ਹੈ। ਹਾਂ ਹੋ ਜਾਂਦਾ। ਇਹਦੇ ਵਿੱਚ ਨਾ 1000 ਵੀਡੀਓ ਬਣੀ ਹੋਈ ਹੈ ਇੱਕ ਸੂਟ ਦੇ ਵਿੱਚ, 1000 ਵੀਡੀਓ। ਨਹੀਂ ਨਹੀਂ ਨਹੀਂ, ਉਹ ਹੋਰ ਆ, ਉਹ ਰੰਗ ਇਹੀ ਆ ਕਿ ਇਹ ਸੂਟ ਹੋਰ ਆ, ਇਹ ਕਪੜਾ ਹੋਰ ਆ। ਹਾਂ ਨਹੀਂ ਸਲਾਈ ਤਾਂ ਨਹੀਂ ਨਹੀਂ, ਇਹ ਕਪੜਾ ਹੋਰ ਆ ਯਾਰ, ਇਹ ਕਪੜਾ ਹੋਰ ਆ। ਨਹੀਂ ਕਹਿੰਦੇ ਨਹੀਂ, ਆਹ ਜਾਓ ਬਦਲ ਗਿਆ। ਦੋਵੇਂ ਹੀ ਸਾੜ ਲੈ, ਝੱਗਾ ਵੀ ਸਾੜ ਲਿਆ, ਸੁੱਕਣ ਵੀ ਸਾੜ ਲਿਆ। ਨਾਲੇ ਜੀ ਉਹ ਕਹਿੰਦੇ ਨੇ ਬਈ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ। ਮੈਂ ਤੈਨੂੰ ਮਨਾ ਨਹੀਂ ਕੀਤਾ ਸੀ ਵੀ ਹੁੱਕਾ ਨਾ ਚੱਕ, ਇਹ ਹੁੱਕਾ ਚੱਕ ਲਿਆ ਨਾ। ਹੈ ਮੈਂ ਕਿਹਾ ਸੀ ਵੀ ਉਹ ਰਕਸ਼ਾ ਹੁੰਦਾ ਅੱਡੇ ਵਾਲਾ, ਉਹਦੇ ਤੇ ਲਦਾ ਕੇ ਜਿਹੜਾ ਵਨਕਲਾ ਦੀ। ਇਹ ਤਾਂ ਹੁਣ ਲਾਇਆ ਜੀ ਇੱਥੇ ਖੜੇ। ਹੈ ਨਹੀਂ 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 ਨਹੀਂ, ਅੱਛਾ, ਮੈਂ ਫੜਾ ਰਾਣਾ ਸਾਹਿਬ ਨੂੰ। ਠੀਕ ਹੈ। ਅੱਛਾ ਚਲੋ ਜੀ, ਚਲੋ ਕੋਈ ਗੱਲ ਨਹੀਂ। ਹੁਣ ਜੀ ਤੁਹਾਡੇ ਵਲਾਗ ਤੇ ਪੈ ਗਿਆ ਖਰਚਾ ਇਹ ਜਿਹੜਾ ਨਾ। ਚਲੋ ਜੀ ਅਸੀਂ ਸੂਟ ਲੈ ਦਾਂਗੇ ਜੀ। ਠੀਕ ਹੈ, ਚਲੋ ਜਿੱਦਣ ਸਾਡੀ ਦਾਵਤ ਹੋ ਗਈ ਅਸੀਂ ਹਾਂ ਦੇਖੋ ਜੀ, ਹੁਣ ਇੱਕ ਗੱਲ ਜਿਹੜੀ ਕਹਿ ਰਿਹਾ ਸੀ ਨਾ ਅੰਜਮ, ਵੀ ਹੁਣ ਸ਼ਕਰਗੰਦੀ ਦਾ ਵੀ ਹੋ ਗਿਆ, ਮੂੰਗਫਲੀ ਦਾ ਵੀ ਹੋ ਗਿਆ, ਹੁਣ ਚੌਲ ਆਪਣੇ ਆ ਦੇਖਣਾ ਸੁਪਰ ਦੇ ਹੋ ਜਾਣੇ ਆ। ਤੇ ਇਹ ਭਾਈ ਬਿਰਿਆਨੀ ਬਣਾਉਂਦੇ ਰਹੋ, ਭਾਵੇਂ ਬਾਲ ਕੇ ਖਾਂਦੇ ਰਹੋ, ਔਰ ਬੂਟੇ ਦੀ ਅੰਗੇਜਮੈਂਟ ਪੂਰੇ ਸਾਲ ਦੀ ਲੱਭ ਲਈ ਆ। ਚਲੋ ਖੈਰ, ਹਾਂ ਹਾਂ ਘਰ ਦੀਆਂ ਚੀਜ਼ਾਂ ਹੋਣਗੀਆਂ ਤੇ ਆਪਣੇ ਸ਼ਕਰਗੰਦੀਆਂ ਬਾਲਦਾ ਰਹਿ, ਪਕਾਉਂਦਾ ਰਹਿ ਜਿਹੜਾ। ਚਲੋ ਠੀਕ ਹੋ ਗਿਆ ਜੀ, ਠੀਕ ਹੋ ਗਿਆ, ਠੀਕ ਹੋ ਗਿਆ। ਹਾਂ ਵੀ ਮਿੱਤਰੋ, ਆਪਾਂ ਪਹੁੰਚ ਗਏ ਇੱਕ ਵਾਰੀ ਫੇਰ ਆਪਣੇ ਪਿੱਪਲ ਵਾਲੇ ਡੇਰੇ ਤੇ ਅੰਜਮ ਸਰੋਇਆ ਸਾਹਿਬ ਦੇ ਉੱਥੇ ਦਾਵਤ ਸੀਗੀ, ਉਹ ਖਾਦੀ ਪੀਤੀ। ਹਾਂ ਇੰਨਾ ਕੁ ਹੋ ਗਿਆ ਵੀ ਉਹਨਾਂ ਨੇ ਮੈਨੂੰ ਕੱਲ ਫੋਨ ਕੀਤਾ ਸੀ ਰਾਤੀ, ਉਹ ਕਹਿਣ ਲੱਗੇ ਵੀ ਸਵੇਰ ਦਾਵਤ ਆ। ਗੱਲ ਸਿਰਫ ਦਾਵਤ ਦੀ ਹੋਈ ਸੀਗੀ ਤੇ ਉਹ ਮੈਂ ਗਵੇੜ ਲਾਇਆ ਵੀ ਸ਼ਾਇਦ ਦਾਵਤ ਉਹ ਆ ਵੀ ਜਿਹੜੀ ਉਹਨਾਂ ਹੱਲੇ ਆਪਣੀ ਰਹਿੰਦੀ ਆ, ਜਿਹੜੀ ਕਿ ਉਹ ਦੇਸੀ ਕੁੱਕੜ ਵਾਲੀ। ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਨਹੀਂ, ਇਦਾਂ ਗੱਲ ਨਹੀਂ ਸੀਗੀ। ਉਹ ਸਾਡੇ ਇੱਕ ਮਿੱਤਰ ਸੀਗੇ, ਸਾਡੇ ਵੀਰ ਸੀਗੇ, ਉਹ ਆਏ ਸੀਗੇ ਤੇ ਫਿਰ ਉਹ ਸਾਰੇ ਦੋਸਤ ਵੀਰ ਉੱਥੇ ਇਕੱਠੇ ਹੋਏ ਤੇ ਉਹ ਦਾਵਤ ਖਾਧੀ, ਬੈਠੇ ਰਹੇ, ਗੱਪਸ਼ਪ ਬੜੀ ਲੱਗੀ। ਫਿਰ ਉਸ ਤੋਂ ਬਾਅਦ ਹੁਣ ਫੇਰ ਪਹੁੰਚ ਗਿਆ ਮੈਂ ਆਪਣੇ ਡੇਰੇ ਤੇ ਹੁਣ ਮੈਂ ਕਿਹਾ ਵੀ ਡੰਗਰਾਂ ਪਸ਼ੂਆਂ ਦੀ ਕਰੀਏ। ਇਹਨਾਂ ਨੂੰ ਇੱਕ ਵੇਲੇ ਸਵੇਰ ਨੂੰ ਆਪਾਂ ਪੱਠੇ ਤੇ ਤੂੜੀ ਪਾ ਦੀ ਹੈ ਗਾਚਾ ਵੱਢ ਕੇ ਨਾਲ ਕੋਈ ਥੋੜਾ ਰਲਾ ਕੇ, ਤੇ ਪੱਠਿਆਂ ਦੀ ਅੱਜ ਕੱਲ ਥੋੜੀ ਜਿਹੀ ਕਿੱਲਤ ਵੀ ਚੱਲ ਰਹੀ ਹੈ। ਇਹ ਹੋ ਜਾਣਗੇ ਪਰਾਂ ਚਰੀ ਆ। ਮੈਂ ਕਹਿ ਰਿਹਾ ਵੀ ਇਹ ਜੇ ਜ਼ਿਆਦਾ ਸਪੀਡ ਨਾਲ ਖਿਲਾ ਲੇ ਨਾ ਤੇ ਫਿਰ ਬਾਅਦ 'ਚ ਬੜੀ ਤੰਗੀ ਹੋਊਗੀ। ਹੁਣ ਚਰੀ ਇੱਧਰ ਵੀ ਲਾਣੀ ਆ, ਮੈਂ ਇੱਧਰ ਵੀ ਲਾਣੀ ਆ। ਚਰੀ 2 ਕਨਾਲਾਂ ਪਰਾਂ ਲਾਈ ਹੋਈ ਵੀ ਹੈਗੀ ਆ। ਉਹ ਫਿਰ ਹੁਣ ਚਰੀ ਤੇ ਆਹ ਮੱਕੀ ਜਿਹੜੀ ਆ ਇਕੱਠੀ ਤਿਆਰ ਹੋ ਜੂਗੀ ਨਾ, ਫਿਰ ਇਹ ਰਲਾ ਕੇ ਪਾਇਆ ਕਰਾਂਗੇ ਨਾ ਤਾਂ ਫਿਰ ਵਾਹਵਾ ਦਿਨ ਨਿਕਲ ਜਾਣਗੇ। ਇਸ ਵਾਸਤੇ ਇਹਨੂੰ ਅੱਜ ਮੱਕੀ ਨੂੰ ਆਪਾਂ ਪਾਣੀ ਵੀ ਲਾਇਆ ਤੇ ਆ ਕੇ ਵਰਦੀ ਚੇਂਜ ਕੀਤੀ। ਵਰਦੀ ਚੇਂਜ ਕਰਕੇ ਮੈਂ ਕਿਹਾ ਵੀ ਚਲੋ ਸ਼ਾਮੀ ਇਹਨਾਂ ਨਾਲ ਆ ਤੂੜੀ ਤੇ ਸੈਲਜ ਤੇ ਨਾਲ ਚੋਕਰ ਲਾ ਕੇ ਉਹ ਇਹਨਾਂ ਨੂੰ ਪਾ ਦਿੱਤਾ। ਇਦਾਂ ਕਰਕੇ ਆਪਣਾ ਵੇਲਾ ਜਿਹੜਾ ਨਾ ਇਹ ਗੁਜ਼ਾਰੀ ਦਾ। ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ।
ਬਸ ਇੱਥੇ ਤੱਕ ਹੀ, ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਦੁਆਵਾਂ ਦੇ ਵਿੱਚ ਆਪਣੀਆਂ ਦੇ ਵਿੱਚ ਯਾਦ ਰੱਖਿਓ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।